ਜਿਹੜੀ ਸੇਫਟੀ ਔਰ ਸਿਕਿਉਰਿਟੀ ਹੈ ਬ੍ਰਿਟਿਸ਼ ਸਿੱਖ ਐਕਟੀਵਿਟੀਜ਼ ਦੀ ਉਹਨਾਂ ਦੇ ਹਵਾਲੇ ਨਾਲ ਤੁਸੀਂ ਜਿਹੜਾ ਸਕੈਜੂਲ 7 ਹੈ ਆਫ ਟੈਰਰਿਜ਼ਮ ਐਕਟ 2000 ਉਹਦੀ ਗਲਤ ਵਰਤੋਂ ਕਰ ਰਹੇ ਹੋ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਨ ਦੇ ਲਈ। ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਸਿੱਧੇ ਤੌਰ ਤੇ ਸਿਆਸੀ ਦਖਲਅੰਦਾਜ਼ੀ ਕਰ ਰਹੀ ਹੈ ਸਿੱਖਾਂ ਦੇ ਮਾਮਲਿਆਂ 'ਚ, ਜਿਹੜੀ ਇੱਕ ਬੜੀ ਖਤਰਨਾਕ ਗੱਲ ਹੈ। ਇਹ ਜਿਹੜੇ ਮੇਜਰ ਨੇ ਦੇ ਵਰ ਇੰਟਰੋਡਿਊਸਡ ਬਾਈ ਦਾ ਲਾਸਟ conservative government and continues to be inappropriately used to harass Sikh activists. Viewers, welcome back again. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੇ ਪਾਰਲੀਮੈਂਟ ਮੈਟ ਵੈਸਟਰਨ ਨੇ ਸਿਕਿਉਰਿਟੀ ਮਿਨਿਸਟਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਭਾਰਤ ਵੱਲੋਂ ਸਿੱਖ ਐਕਟਿਵਿਸਟ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਜਾ ਰਿਹਾ ਹੈ। ਸੋ ਇਸ ਸੰਬੰਧੀ ਫੈਡਰੇਸ਼ਨ UK ਵੱਲੋਂ ਦਿੱਤੀ ਗਈ 32 ਸਫ਼ਿਆਂ ਦੀ ਰਿਪੋਰਟ ਤੇ ਚਰਚਾ ਕਰਨ ਲਈ ਸਿੱਖ ਫੈਡਰੇਸ਼ਨ ਨਾਲ ਮੁਲਾਕਾਤ ਕੀਤੀ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿੱਥੇ ਇੱਕ ਪਾਸੇ ਭਾਰਤ ਦਾ ਝੂਠ ਤੰਤਰ ਆਪਣੇ ਵਿਦੇਸ਼ ਮੰਤਰਾਲੇ ਰਾਹੀਂ, ਐਕਸਟਰਨਲ ਅਫੇਅਰਸ ਮਿਨਿਸਟਰੀ ਰਾਹੀਂ, ਜਿਨ੍ਹਾਂ ਦੇ ਅੱਗੋਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟ, ਉਹ ਪੂਰੀ ਤਰ੍ਹਾਂ ਸਿੱਖਾਂ ਦੇ ਖਿਲਾਫ ਇੱਕ ਮਾਰੂ ਪ੍ਰੋਪੇਗੈਂਡਾ ਕਰ ਰਿਹਾ ਹੈ। ਔਰ ਕਿਤੇ ਨਾ ਕਿਤੇ ਹਕੂਮਤਾਂ, ਖਾਸ ਤੌਰ 'ਤੇ UK ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਰਿਸ਼ੀ ਸੁਨਕ ਦੀ ਹਕੂਮਤ ਵੇਲੇ ਜਿਹੜੀ ਪੂਰੀ ਤਰ੍ਹਾਂ ਹਿੰਦੂ ਤਵੀਆਂ ਦੇ ਪ੍ਰਭਾਵ ਥੱਲੇ ਸੀ, ਪ੍ਰੀਤੀ ਪਟੇਲ ਔਰ ਦੂਸਰੇ, ਉਹਨਾਂ ਨੇ ਜਿੱਥੇ 90,000 ਪੌਂਡ ਰੱਖਿਆ ਸੀ ਸਿਰਫ ਖਾਲਿਸਤਾਨੀਆਂ ਦੀ ਸ਼ਨਾਖਤ ਲਈ, ਉੱਥੇ ਕੁਛ ਇਸ ਕਿਸਮ ਦੇ ਐਕਟ ਵੀ ਬਣਾਏ ਜਿਹਦੇ ਥੱਲੇ ਜਿਹਨੂੰ ਮਰਜ਼ੀ ਸ਼ੱਕੀ ਲਿਸਟ 'ਚ ਪਾ ਦਿਓ। ਜਿਹੜੇ ਏਅਰਪੋਰਟਾਂ 'ਤੇ ਜਦੋਂ ਆ ਕੇ ਉਤਰਦੇ ਨੇ ਉਹਨਾਂ ਨੂੰ ਉਸ ਕੈਟਾਗਰੀ ਦੇ ਥੱਲੇ ਹਰਾਸ ਕਰੋ। ਔਰ ਦੂਸਰਾ ਉਹਦਾ ਨਿਸ਼ਾਨਾ ਸਿੱਖਾਂ ਨੂੰ ਬਣਾਇਆ ਗਿਆ। ਬੇਸ਼ੱਕ ਉੱਥੇ ਚੇਂਜ ਆਫ ਗਵਰਨਮੈਂਟ ਹੋਈ ਹੈ, ਲੇਬਰ ਗਵਰਨਮੈਂਟ ਬਣੀ ਹੈ, ਇਸ ਵੇਲੇ 12 ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਬੀਬੀਆਂ ਔਰ ਬੰਦੇ ਨੇ, ਲੇਕਿਨ ਕੁਝ ਚੀਜ਼ਾਂ ਜਿਹੜੀਆਂ ਕੰਜ਼ਰਵੇਟਿਵ ਹਕੂਮਤ ਦੇ ਵੇਲੇ ਦੀਆਂ ਨੇ ਉਹ ਬਰਾਬਰ ਉਵੇਂ ਹੀ ਚੱਲ ਰਹੀਆਂ ਨੇ, ਹਰਾਸਮੈਂਟ ਵੀ। ਔਰ ਈਵਨ ਅਸੀਂ ਇਹ ਦੇਖਿਆ ਵੀ ਉਹਨਾਂ ਦੀ ਬ੍ਰਿਟਿਸ਼ ਸਿਸਟਮ ਦੀ ਮਿਸ ਇਨਫੋਰਮੇਸ਼ਨ ਦਾ ਨਤੀਜਾ ਹੈ ਕਿ ਇੱਕ ਦੋ ਉਹ ਐਕਟਿਵਿਸਟ ਜਿਹੜੇ UK ਤੋਂ ਬਾਹਰ ਟਰੈਵਲ ਕਰਕੇ ਪੰਜਾਬ ਦੇ ਪ੍ਰੋਜੈਕਟਸ 'ਤੇ ਕੰਮ ਕਰਦੇ ਸੀ, ਉਹਨਾਂ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਕੁਛ ਜਿਹੜੇ ਐਕਟਿਵਿਸਟ ਜਿਹੜੇ ਕਿ ਗੁਰਦੁਆਰਿਆਂ ਦੇ ਦਰਸ਼ਨ ਕਰਕੇ, ਇਤਿਹਾਸਕ ਗੁਰਦੁਆਰਿਆਂ ਦੇ ਪਾਕਿਸਤਾਨ ਤੋਂ ਮੁੜੇ, ਉਹਨਾਂ ਨੂੰ ਏਅਰਪੋਰਟ 'ਤੇ ਬਿਠਾ ਕੇ ਖੱਜਲ ਖੁਆਰੀ ਕੀਤੀ ਗਈ, ਉਹਨਾਂ ਦੇ ਫੋਨ ਲੈ ਲਏ ਗਏ, ਉਹਨਾਂ ਨੂੰ ਜਿਹੜਾ ਵਾਚ ਲਿਸਟ 'ਚ ਪਾ ਦਿੱਤਾ ਗਿਆ। ਇਹ ਵਰਤਾਰਾ ਬਰਾਬਰ ਚੱਲ ਰਿਹਾ। ਔਰ ਇਸ ਦੇ ਨਾਲ ਨਾਲ ਜਿਹੜਾ ਵਿਦਿਨ ਹੰਟ ਵੀ ਹੈ ਉਹਨਾਂ ਦੀ ਹਰਾਸਮੈਂਟ ਦੀ, ਜਾਂ ਕਿਉਂਕਿ ਇਹ ਜਦੋਂ ਹਕੂਮਤਾਂ ਬਦਲ ਵੀ ਜਾਂਦੀਆਂ ਨੇ, ਜਦੋਂ ਤੱਕ ਜਿਹੜਾ ਨਵੀਂ ਚੇਂਜ ਹਕੂਮਤ ਹੈ ਉਹ ਫਰਮਲੀ ਜਿਹੜਾ ਹੈ ਉਹਨੂੰ ਅਨਡੂ ਨਹੀਂ ਕਰਦੀ ਜਿਹੜੀ ਪਹਿਲਿਆਂ ਨੇ ਕੀਤੀ, ਔਰ ਅੱਗੋਂ ਲਈ ਗਾਈਡਲਾਈਨਸ ਹੋ ਕੇ ਉਹਨੂੰ ਇੰਪਲੀਮੈਂਟ ਨਹੀਂ ਕੀਤੀਆਂ ਜਾਂਦੀਆਂ। ਔਰ ਬਹੁਤ ਵਾਰ ਹਰ ਥਾਂ ਬਿਊਰੋਕਰੇਸੀ, ਜਿਹਨੂੰ ਅਸੀਂ ਅਫਸਰਸ਼ਾਹੀ ਕਹਿੰਦੇ ਹਾਂ, ਉਹ ਆਪਣੀਆਂ ਚੰਮ ਦੀਆਂ ਚਲਾਉਂਦੀ ਹੈ। ਔਰ ਇਸ ਦਾ ਸ਼ਿਕਾਰ ਅੱਜ ਵੀ ਜਿਹੜਾ ਉਹ UK ਦੇ ਵਿੱਚ ਸਿੱਖ ਹੋ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਪਿਛਲੇ ਦਿਨਾਂ 'ਚ ਇੱਕ ਬੜੀ ਡੀਟੇਲਡ ਰਿਪੋਰਟ 32 ਸਫ਼ਿਆਂ ਦੀ ਜਿਹੜੀ ਕੌਨਫੀਡੈਂਸ਼ੀਅਲ ਸਬਮਿਸ਼ਨ ਉਹਨਾਂ ਨੇ ਸਿਕਿਉਰਿਟੀ ਮਿਨਿਸਟਰ ਨੂੰ ਕੀਤੀ ਸੀ ਕਿ ਭਾਈ ਇੰਡੀਆ ਕਿਵੇਂ ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ UK ਵਿਚਲੇ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰ ਰਿਹਾ ਵਿਦ ਪ੍ਰੂਫਸ ਦਿੱਤਾ ਗਿਆ। ਔਰ ਇਸ ਦੇ ਉੱਤੇ ਫਰਦਰ ਜਿਹੜਾ ਅੱਜ ਸਾਨੂੰ ਜਿਹੜਾ ਸਿੱਖ ਫੈਡਰੇਸ਼ਨ UK ਵੱਲੋਂ ਇੱਕ ਪ੍ਰੈਸ ਰਿਲੀਜ਼ ਮਸੂਲ ਹੋਈ ਹੈ, ਜਿਹਦੇ 'ਚ ਉਹਨਾਂ ਨੇ ਇੱਕ ਲੈਟਰ ਜਿਹੜਾ ਕਿ ਇਸੇ ਹੀ ਮਿਨਿਸਟਰ ਫਾਰ ਸਿਕਿਉਰਿਟੀ ਨੂੰ ਮੈਂਬਰ ਪਾਰਲੀਮੈਂਟ ਜਿਹੜੇ ਨੇ ਮਿਸਟਰ ਮੈਟ ਵੈਸਟਰਨ ਉਹਨਾਂ ਨੇ ਲਿਖੀ ਹੈ, ਉਹ ਹੋਇਆ। ਉਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਇਹ ਮਿਸਟਰ ਡੈਨ ਜਿਹੜਾ ਮਿਨਿਸਟਰ ਫਾਰ ਸਿਕਿਉਰਿਟੀ ਹੈ ਉਸ ਨੂੰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਤੁਹਾਨੂੰ ਲਿਖ ਰਿਹਾ, ਇਹ ਡੀਪ ਕੰਸਰਨ ਸ਼ੋਅ ਕਰਦੇ ਹਾਂ ਕਿ ਜਿਹੜੀ ਸੇਫਟੀ ਔਰ ਸਿਕਿਉਰਿਟੀ ਹੈ ਬ੍ਰਿਟਿਸ਼ ਸਿੱਖ ਐਕਟੀਵਿਟੀਜ਼ ਦੀ, ਉਹਨਾਂ ਦੇ ਹਵਾਲੇ ਨਾਲ ਤੁਸੀਂ ਜਿਹੜਾ ਸਕੈਜੂਲ 7 ਹੈ ਆਫ ਟੈਰਰਿਜ਼ਮ ਐਕਟ 2000 ਉਹਦੀ ਗਲਤ ਵਰਤੋਂ ਕਰ ਰਹੇ ਹੋ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਨ ਦੇ ਲਈ। ਔਰ ਇਹ ਮੇਰੇ ਨੋਟਿਸ ਦੇ ਵਿੱਚ ਇਹਨਾਂ ਨੂੰ ਸਿੱਖ ਫੈਡਰੇਸ਼ਨ UK ਨੇ ਲਿਆਂਦਾ। ਔਰ ਇਹ ਸਿਗਨੀਫੀਕੈਂਟ ਇੰਪੋਰਟੈਂਸ ਦੀ ਗੱਲ ਹੈ ਸਿੱਖ ਕਮਿਊਨਿਟੀ ਦੇ ਲਈ, ਕਿਉਂਕਿ ਮੇਰੀ ਕਨਸਟੀਚੁਐਂਸੀ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਨੇ ਔਰ ਉਹ
ਇਸ ਦਾ ਸ਼ਿਕਾਰ ਹੋ ਰਹੇ ਨੇ, ਜਿਹੜਾ ਸਕੈਜੂਲ 7 ਟੈਰਰਿਜ਼ਮ ਐਕਟ 2000 ਦਾ ਹਿੱਸਾ ਹੈ। ਔਰ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਸਿੱਧੇ ਤੌਰ 'ਤੇ ਸਿਆਸੀ ਦਖਲਅੰਦਾਜ਼ੀ ਕਰ ਰਹੀ ਹੈ ਸਿੱਖਾਂ ਦੇ ਮਾਮਲਿਆਂ 'ਚ, ਜਿਹੜੀ ਇੱਕ ਬੜੀ ਖਤਰਨਾਕ ਗੱਲ ਹੈ। ਔਰ ਇਹ ਮੈਂ ਸਮਝਦਾ ਹਾਂ ਕਿ ਸਿੱਖ ਫੈਡਰੇਸ਼ਨ UK ਨੇ ਤੁਹਾਨੂੰ ਇੱਕ ਡੀਟੇਲਡ ਰਿਪੋਰਟ ਜੁਆਇੰਟ ਕਮੇਟੀ ਫਾਰ ਹਿਊਮਨ ਰਾਈਟਸ ਦੇ ਸਾਹਮਣੇ ਪੇਸ਼ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਹਾਈਲਾਈਟ ਕੀਤਾ ਹੈ ਕਿ ਕਿਵੇਂ ਇਹ ਜਿਹੜੀ ਹੈ ਇੰਡੀਅਨ ਰਿਪਰੈਸ਼ਨ ਔਰ ਇੰਟਰਫੀਅਰੈਂਸ ਬ੍ਰਿਟਿਸ਼ ਸਿਸਟਮ ਦੇ ਵਿੱਚ ਹੈ। ਔਰ ਅਸੀਂ ਇਹ ਉਹਨਾਂ ਨੇ MP ਨੇ ਕਿਹਾ, ਮਿਸਟਰ ਮੈਟ ਨੇ, ਕਿ ਅਸੀਂ ਸਮਝਦੇ ਹਾਂ ਕਿ ਵੀ ਇਹ ਤੁਸੀਂ ਇੱਕ ਮੀਟਿੰਗ ਰੱਖੋ ਸਿੱਖ ਕਮਿਊਨਿਟੀ ਦੇ, ਸਿੱਖ ਫੈਡਰੇਸ਼ਨ ਦੇ ਨੁਮਾਇੰਦਿਆਂ ਨਾਲ, ਇਹਨੂੰ ਡਿਸਕਸ ਕਰੋ, ਇਹ ਜਿਹੜੀ ਕੌਨਫੀਡੈਂਸ਼ੀਅਲ ਰਿਪੋਰਟ ਹੈ ਇਸ ਦੇ ਉੱਤੇ, ਔਰ ਇਸ ਨਾਲ ਸੰਬੰਧਿਤ ਜਿਹੜਾ ਹੈ ਉਹ ਜ਼ਰੂਰੀ ਕਾਰਵਾਈ ਕਰੋ ਤਾਂ ਕਿ ਟੂ ਇਨਸ਼ੋਰ ਦਾ ਪ੍ਰੋਟੈਕਸ਼ਨ ਆਫ ਦਾ ਸਿੱਖ ਐਕਟਿਵਿਸਟ, ਉਹਨਾਂ ਦੀ ਪ੍ਰੋਟੈਕਸ਼ਨ ਹੋਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਰੇਸ਼ੀਅਲ ਪ੍ਰੋਫਾਈਲਿੰਗ ਹੈ ਔਰ ਇੰਟੀਮੀਡੇਸ਼ਨ ਹੈ ਸਿੱਖ ਐਕਟਿਵਿਸਟ ਦੀ ਸਕੈਜੂਲ 7 ਟੈਰਰਿਜ਼ਮ ਐਕਟ ਦੇ ਥੱਲੇ, ਇਹ ਨਾ ਅਨਐਕਸੈਪਟੇਬਲ ਹੈ। ਇਹ ਪਹਿਲੀ ਸਰਕਾਰ ਨੇ ਕੀਤਾ ਸੀ, ਇਹ ਬੜਾ ਡਿਸਕ੍ਰਿਮੀਨੇਟਰੀ ਪਾਰਟ ਹੈ ਔਰ ਵੱਡੀ ਗਿਣਤੀ 'ਚ ਸਿੱਖ ਐਕਟਿਵਿਸਟ ਨੂੰ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਜਿਹੜੇ ਮੇਜਰ ਨੇ ਦੇ ਵਰ ਇੰਟਰੋਡਿਊਸਡ ਬਾਈ ਦਾ ਲਾਸਟ ਕੰਜ਼ਰਵੇਟਿਵ ਗਵਰਨਮੈਂਟ ਐਂਡ ਕੰਟੀਨਿਊਜ਼ ਟੂ ਬੀ ਇਨਐਪਰੋਪ੍ਰੀਏਟਲੀ ਯੂਜ਼ਡ ਟੂ ਹਰਾਸ ਸਿੱਖ ਐਕਟਿਵਿਸਟ, ਕਿ ਵੀ ਇਹ ਸਿੱਖ ਐਕਟਿਵਿਸਟ ਨੂੰ ਹਰਾਸ ਕਰਨ ਦੇ ਲਈ ਇਸਤੇਮਾਲ ਹੋ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਵੇਂ ਸਿੱਖ ਫੈਡਰੇਸ਼ਨ UK ਅੱਡ-ਅੱਡ ਮੁੱਦਿਆਂ ਦੇ ਉੱਤੇ ਫੋਕਸਡ ਲੌਬੀ ਕਰਦੀ ਹੈ, ਇਹ ਉਸ ਦਾ ਨਤੀਜਾ, ਕਿਉਂਕਿ ਅਲਟੀਮੇਟਲੀ ਅਸੀਂ ਵੀ ਇੱਥੋਂ ਦੇ ਸਿਸਟਮ 'ਚ ਦੇਖਿਆ ਹੁਣ ਜੋ ਕੁਛ ਉੱਥੇ ਇਹਨੂੰ ਤੁਲਸੀ ਗੈਬਰਡ ਨੂੰ ਜੋ ਰਾਜਨਾਥ ਸਿੰਘ ਨੇ ਜਿਹੜੀ ਹੈ ਉਹ ਖਾਲਿਸਤਾਨੀ ਐਕਟਿਵਿਜ਼ਮ ਨੂੰ ਲੈ ਕੇ ਕਿਹਾ, ਜਾਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ। ਹੁਣ ਅਸੀਂ ਅੱਜ ਜਿਹੜਾ ਹੈ ਉਹ ਆਲਰੇਡੀ ਸਾਡੇ ਐਕਟਿਵਿਸਟ ਕੰਮ ਕਰ ਰਹੇ ਨੇ, ਅਸੀਂ ਸਟੇਟ ਡਿਪਾਰਟਮੈਂਟ ਨਾਲ ਔਰ ਵਾਈਟ ਹਾਊਸ ਨਾਲ ਇੱਕ ਬ੍ਰੌਡਰ ਅਮਰੀਕਨ ਸਿੱਖ ਕਮਿਊਨਿਟੀ, ਸਿੱਖ ਜਥੇਬੰਦੀਆਂ ਦੀ ਮੀਟਿੰਗ ਮੰਗੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਸਾਰਾ ਸਿੱਖ ਕੇਸ ਹੈ ਇਹਨਾਂ ਦੇ ਅੱਗੇ ਫੇਰ ਪੇਸ਼ ਕਰਾਂਗੇ ਔਰ ਉਹਦੇ 'ਚ ਜਿਵੇਂ ਅੱਜ ਅਸੀਂ ਗੱਲ ਕੀਤੀ ਚਿੱਠੀ ਸਿੰਘਪੁਰਾ ਦੇ ਹਵਾਲੇ ਨਾਲ, ਹੁਣ ਜਦੋਂ ਕਿ ਸਬੂਤ ਉਹ ਕੈਪਟਨ ਰਠੌਰ ਹੋਏ ਜਾਂ ਲੈਫਟੀਨੈਂਟ ਜਨਰਲ KS ਗਿੱਲ ਹੋਏ ਸਾਹਮਣੇ ਨੇ ਕਿ ਵੀ ਇਕੱਲਾ ਇਹੀ ਨਹੀਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਇੰਡੀਆ ਨੇ ਕੀਤਾ ਔਰ ਅੱਜ ਵੀ ਇੰਟਰਫੀਅਰ ਕਰ ਰਹੇ ਨੇ, ਅੱਜ ਵੀ ਧਮਕੀਆਂ ਦਾ ਸਿਲਸਿਲਾ ਜਿਹੜਾ ਈਵਨ ਸਾਡੇ ਪ੍ਰੋਗਰਾਮ ਦੇ ਚੱਲਦਿਆਂ ਵੀ ਕਈ ਵਾਰ ਧਮਕੀਆਂ ਪਏ ਕਿ ਅਸੀਂ ਆ ਰਹੇ ਹਾਂ ਠੋਕਣ ਤੁਹਾਨੂੰ। ਔਰ ਦੂਜਾ ਸੋ ਮਤਲਬ ਇਹ ਹੈ ਕਿ ਵੀ ਇਹ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ, ਪਰ ਇਸ ਦਾ ਤਰੀਕਾ ਇਹੀ ਹੈ ਕਿ ਵੀ ਅਸੀਂ ਵਿਦਿਨ ਦਾ ਸਿਸਟਮ ਵੀ ਬਰਾਬਰ ਪ੍ਰੈਸ਼ਰ ਬਿਲਡ ਕਰੀਏ। ਇਹ ਨਾ ਹੋਏ ਵੀ ਇੰਡੀਆ ਵਨ ਸਾਈਡਡ ਆਪਣੀ ਕਹਾਣੀ ਦੇ ਰਿਹਾ, ਅਸੀਂ ਚੁੱਪ ਕਰਕੇ ਬੈਠੇ ਹਾਂ ਜੀ, ਅਮਰੀਕਾ ਜਾਂ ਕੈਨੇਡਾ ਜਾਂ UK ਦੀ ਸਰਕਾਰ ਨੂੰ ਪਤਾ ਹੀ ਹੈ ਸੱਚ, ਇਵੇਂ ਨਹੀਂ ਪਤਾ ਹੁੰਦਾ। ਇੱਥੇ ਵੀ ਤੁਹਾਨੂੰ ਜਿਹੜਾ ਸੱਚੀ ਗੱਲ ਦੇ ਲਈ ਵੀ ਸੱਚ ਨੂੰ ਜ਼ਾਹਰ ਕਰਨਾ ਵੀ ਜ਼ਰੂਰੀ ਹੁੰਦਾ ਹੈ, ਸੱਚ ਦੇ ਲਈ ਖਲੋਣਾ ਵੀ ਜ਼ਰੂਰੀ ਹੁੰਦਾ ਹੈ। ਤੇ ਸੱਚ ਨੂੰ ਇਹ ਠੀਕ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਪਰ ਕਿਸੇ ਨੂੰ ਬਾਹਰ ਨਿਕਲ ਕੇ ਸੱਚ ਨੂੰ ਦੱਸਣਾ ਪੈਂਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਸਾਨੂੰ ਇਹਨਾਂ 5 ਵਾਈਜ਼ ਕੰਟਰੀਜ਼ ਦੇ ਵਿੱਚ ਜਿਹੜਾ ਜਿਵੇਂ ਆਸਟ੍ਰੇਲੀਆ ਦੀਆਂ ਫੈਡਰਲ ਇਲੈਕਸ਼ਨਸ ਆ ਰਹੀਆਂ ਨੇ, ਉਹ ਸਾਰੇ ਦੇ ਚੱਲਦਿਆਂ ਵੀ ਸਾਡੇ ਆਸਟ੍ਰੇਲੀਅਨ ਸਿੱਖ ਵੀਰ ਭੈਣਾਂ ਕਾਫੀ ਐਕਟਿਵ ਨੇ ਔਰ ਉਹਦੇ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਨੇ ਆਪਣੇ ਜਿਹੜੇ ਫੀਲੇ ਨੇ ਉਹ ਵੀ ਅੱਗੇ ਕੀਤੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਲੌਬੀ ਜਿਹੜੀ ਹੈ ਲਾਮਬੰਦੀ ਇਹ ਬੜੀ ਇੰਪੋਰਟੈਂਟ ਹੈ ਔਰ ਸਿੱਖ ਫੈਡਰੇਸ਼ਨ UK ਇਸ ਮਾਮਲੇ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਇਹ ਕਾਫੀ ਵਕਤ ਤੋਂ ਬੜੇ ਆਰਗੇਨਾਈਜ਼ਡ ਢੰਗ ਨਾਲ ਕੰਮ ਕਰ ਰਹੇ ਹਨ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।